ਤੇ ਕੀ ਰਮਨ ਜੀ ਕੋਈ ਸਰਕਾਰ ਵੱਲੋਂ ਕੋਈ ਇੰਡੀਕੇਸ਼ਨ ਹੈ ਇਦਾਂ ਦੀ ਵੀ ਭਾਈ ਇਸ ਨੂੰ ਕਾਬੂ ਕਰਨ ਦੇ ਲਈ ਹੋਰ ਕੀ ਕੁਛ ਜਿਹੜਾ ਉਹ ਕੀਤਾ ਜਾ ਰਿਹਾ ਆ? ਕੀ ਉਪਰਾਲੇ ਜਿਹੜੇ ਸਰਕਾਰ ਵੱਲੋਂ ਆ? ਆਪਾਂ ਕੁਛ ਮਹੀਨੇ ਪਹਿਲਾਂ ਤਾਂ ਸੁਣਿਆ ਸੀਗਾ ਵੀ ਹਾਂਜੀ ਇਹਨਾਂ ਨੇ ਇਹ ਕਰਨਾ ਹੈ ਵੀ 1 ਮਿਲੀਅਨ ਬੈਰਲ ਐਵਰੀ ਡੇ ਤੇਲ ਭੰਡਾਰ ਚੋਂ ਕੱਢਣਾ ਆ। ਕੀ ਉਸ ਦੇ ਨਾਲ ਕੁਛ ਕਾਬੂ ਨਹੀਂ ਹੋਇਆ? ਸਿਚੁਏਸ਼ਨ ਜਿਹੜੀ ਆ ਉਹ ਟੋਟਲੀ ਸਮਝ ਨਹੀਂ ਆ ਰਹੀ ਹੈ ਇਸ ਵੇਲੇ, ਮਤਲਬ ਕਿ ਕਿਉਂ ਇਸ ਤਰ੍ਹਾਂ ਜਿਹੜੀਆਂ ਪ੍ਰਾਈਸਿਸ ਹੈਗੀਆਂ ਇੰਨੀਆਂ ਹਾਈ ਕੀਤੀਆਂ ਹੋਈਆਂ। ਪਿਛਲੇ ਕਪਲ ਆਫ ਵੀਕਸ ਅਗੋ ਜਿਹੜਾ ਉਹਨਾਂ ਨੇ ਇੱਕ ਪਾਸ ਕੀਤਾ ਹੈਗਾ ਲਾਅ ਕਿ ਜਿਹਦੇ ਵਿੱਚ ਕਿ ਜਿਹੜੀ ਪ੍ਰਾਈਸ ਗਾਊਜਿੰਗ ਆ ਉਹਦੇ ਉੱਤੇ ਗੱਲ ਕਰਨ ਦੀ ਗੱਲ ਕੀਤੀ ਗਈ ਆ, ਪਰ ਲੱਗ ਨਹੀਂ ਰਿਹਾ ਕਿ ਕੋਈ ਕਿਤੇ ਕੋਈ ਐਫਰਟ ਜਿਹੜੀ ਆ ਉਹ ਪੂਰੀ ਉਤਰ ਰਹੀ ਹੈ ਜਾਂ ਐਫਰਟ ਜਿਹੜੀ ਆ ਉਹ ਕਾਮਯਾਬ ਹੋ ਰਹੀ ਹੈ। ਔਰ ਜਿਹੜੀ ਇਸ ਵੇਲੇ ਫਿਊਲ ਦੀ ਗੱਲ ਹੈਗੀ ਆ ਬੜੀ ਅਨਐਕਸਪੈਕਟਡ ਅਗੇਨ ਘੁੰਮਣ ਘੇਰੀ ਦੇ ਵਿੱਚ ਹੈਗੀ ਆ। ਇੱਕ ਦੋ ਡਿਪਾਰਟਮੈਂਟਸ ਦੇ ਨਾਲ ਗੱਲ ਵੀ ਹੋਈ ਹੈਗੀ ਆ, ਬਟ ਡੈਫੀਨੇਟਲੀ ਕੋਈ ਮਤਲਬ ਕਿ ਸਾਫ ਸੁਥਰਾ ਜਾਂ ਸਿੱਧਾ ਜਵਾਬ ਜਾਂ ਸਿੱਧਾ ਕੋਈ ਐਫਰਟ ਜਿਹੜੀ ਆ ਉਹ ਨਹੀਂ ਦੇਖਣ ਨੂੰ ਮਿਲ ਰਹੀ ਹੈਗੀ। ਔਰ ਆਪਣੇ ਵੀ ਕਮਿਊਨਿਟੀ ਵੱਲੋਂ ਆਪਣੇ ਜਿਹੜੇ ਕੈਰੀਅਰਸ ਵੱਲੋਂ ਵੀ ਕਈ ਕਾਲਸ ਆਈਆਂ ਹੈਗੀਆਂ ਜਿਹਦੇ ਵਿੱਚ ਕਾਫੀ ਇਸ ਦੇ ਉੱਤੇ ਵਿਚਾਰ ਕੀਤਾ ਗਿਆ ਕਿ ਕਿਉਂ ਇਹ ਚੀਜ਼ਾਂ ਹੋ ਰਹੀਆਂ ਹੈਗੀਆਂ। ਔਰ ਮੇਰੇ ਖਿਆਲ ਦੇ ਵਿੱਚ ਮੈਂ ਵੀ ਇਸ ਵੇਲੇ ਲਿਸਨਰਸ ਨੂੰ ਕਹੂੰਗਾ ਜਾਂ ਜਿਹੜੇ ਸਾਡੇ ਮੈਂਬਰਸ ਵੀ ਹੈਗੇ ਉਹਨਾਂ ਨੂੰ ਵੀ ਕਹੂੰਗਾ ਕਿ ਤੁਹਾਡਾ ਕੀ ਵਿਚਾਰ ਹੈਗਾ, ਕੀ ਕਰਨਾ ਚਾਹੀਦਾ ਇਸ ਸਿਲਸਿਲੇ ਦੇ ਵਿੱਚ, ਕਿਸ ਤਰ੍ਹਾਂ ਦਾ ਰਿਐਕਸ਼ਨ ਜਾਂ ਐਕਸ਼ਨ ਕਰਨ ਦੀ ਲੋੜ ਹੈਗੀ ਆ ਆਪਾਂ ਨੂੰ, ਤਾਂ ਕਿ ਆਪਾਂ ਉਹਦਾ ਦਾ ਜਿਹੜਾ ਐਕਸ਼ਨ ਆ ਉਹਨੂੰ ਉਲੀਕ ਸਕੀਏ ਜਾਂ ਉਹਨੂੰ ਤਿਆਰ ਕਰ ਸਕੀਏ। ਜੀ ਸੋ ਤੇ ਤੁਸੀਂ ਵੀ ਜੇ ਟਰੱਕਿੰਗ ਬਾਰੇ ਤੁਹਾਡਾ ਸਵਾਲ ਆ ਜਾਂ ਕੋਈ ਮੁੱਦੇ ਦੇ ਉੱਤੇ ਤੁਹਾਡੇ ਵਿਚਾਰ ਨੇ ਤਾਂ ਤੁਸੀਂ ਕਾਲ ਕਰ ਸਕਦੇ ਹੋ 408 272 5200 4082725200 ਤੇ ਇਸ ਦੇ ਨਾਲ ਜਿਹੜਾ ਆ ਤੁਸੀਂ ਫੇਸਬੁੱਕ YouTube ਦੇ ਉੱਤੇ ਵੀ ਜੇ ਸਵਾਲ ਪੁੱਛਣਾ ਚਾਹੁੰਦੇ ਆ ਉੱਥੇ ਵੀ ਤੁਸੀਂ ਪੁੱਛ ਸਕਦੇ ਹੈਗੇ ਆ। ਸੋ ਇਹ ਚੀਜ਼ ਆ। ਕੰਟਰੈਕਟ ਰੇਟਸ ਦਾ ਕੀ ਹਾਲਾਤ ਇਸ ਟਾਈਮ ਚੱਲ ਰਹੇ ਨੇ? ਜਿਹੜਾ ਸਪੌਟ ਰੇਟ ਦਾ ਡਿਫਰੈਂਸ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲਿਆ ਸੀਗਾ ਵੀ ਕੰਟਰੈਕਟ ਰੇਟਸ ਦੀ ਰੀਨੈਗੋਸ਼ੀਏਸ਼ਨ ਦੇ ਕਰਕੇ ਉਹਦੇ ਕਰਕੇ ਵੀ ਮਾਰਕੀਟ ਤੇ ਕਾਫੀ ਜ਼ਿਆਦਾ ਅਸਰ ਪੈ ਰਿਹਾ ਸੀ। ਸੋ ਉਸ ਦੀ ਕੀ ਸਥਿਤੀ ਚੱਲ ਰਹੀ? ਬਿਲਕੁਲ ਰਾਜਕਰਨ ਤੇ ਕੰਟਰੈਕਟ ਰੇਟਸ ਆ ਕੁਛ ਇੱਕ ਤਰੀਕੇ ਦੇ ਨਾਲ ਠੀਕ ਹੈਗੇ ਆ, ਅਜੇ ਤੱਕ ਹੋਲਡ ਕਰ ਰਹੇ ਹੈਗੇ ਆ, ਪਰ ਡੈਫੀਨੇਟਲੀ ਜ਼ਿਆਦਾ ਦੇਰ ਤੱਕ ਹੋਲਡ ਉਹ ਵੀ ਨਹੀਂ ਕਰ ਪਾਉਣਗੇ ਕਿਉਂਕਿ ਬਿਡਿੰਗ ਦਾ ਪੀਰੀਅਡ ਫਿਰ ਸ਼ੁਰੂ ਹੋ ਗਿਆ ਆ। ਜਿਹੜੀਆਂ ਸਮਰ ਦੀਆਂ ਬਿਡਿੰਗਸ ਹੈਗੀਆਂ ਜਾਂ ਜਿਹੜੀਆਂ ਲੇਨ ਬਿਡਿੰਗ ਆ ਉਹ ਦੁਬਾਰਾ ਤੋਂ ਸ਼ੁਰੂ ਹੋ ਗਈਆਂ। ਸੋ ਜਦੋਂ ਦੁਬਾਰਾ ਤੋਂ ਲੇਨ ਬਿਡਿੰਗ ਸ਼ੁਰੂ ਹੁੰਦੀ ਹੈ ਜਿਹੜਾ ਸ਼ਿਪਰ ਹੈਗਾ ਡੈਫੀਨੇਟਲੀ ਉਹ ਸਪੌਟ ਮਾਰਕੀਟ ਨੂੰ ਬਹੁਤ ਨਜ਼ਰ 'ਚ ਰੱਖਦਾ ਹੈਗਾ ਕਿ ਸਪੌਟ ਮਾਰਕੀਟ ਕੀ ਚੱਲ ਰਹੀ ਹੈਗੀ ਆ। ਇਸ ਵੇਲੇ ਜੇ ਗੱਲ ਕਰੀਏ ਤੇ ਬਿਗੇਸਟ ਜਿਹੜਾ ਕੰਟਰੈਕਟ ਰੇਟ ਹੈਗੇ ਆ ਉਹਨਾਂ ਦੇ ਵਿੱਚ ਸਾਰਿਆਂ ਨਾਲੋਂ ਜਿਹੜਾ ਬੈਨੀਫਿਟ ਹੈਗਾ ਇਸ ਵੇਲੇ ਉਹ ਹੈਗਾ ਕਿ ਫਿਊਲ ਸਰਚਾਰਜ ਜਿਹੜਾ ਡਾਇਰੈਕਟਲੀ ਪਾਸ ਆਨ ਹੁੰਦਾ ਹੈ ਟੂ ਦਾ ਬਿਗਰ ਕੈਰੀਅਰ ਜਾਂ ਜਿਹੜਾ ਮੇਨ ਕੈਰੀਅਰ ਹੈਗਾ ਜਿਹਦੇ ਕੋਲ ਆਪਣੇ ਕੰਟਰੈਕਟ ਰੇਟਸ ਹੈਗੇ ਆ। ਸੋ ਉਹਦੇ ਲਈ ਇਹ ਇੱਕ ਬੈਨੀਫਿਟ ਹੈਗਾ ਇਸ ਵੇਲੇ ਕਿ ਉਹਨੂੰ ਫਿਊਲ ਸਰਚਾਰਜ ਜਿਹੜਾ ਆ ਉਹ ਡਾਇਰੈਕਟਲੀ ਪਾਸ ਆਨ ਹੁੰਦਾ ਆ, ਪਾਸ ਥਰੂ ਹੁੰਦਾ ਆ। ਸੋ ਇਹ ਕੰਟਰੈਕਟ ਰੇਟ ਦੇ ਉੱਤੇ ਵੀ ਡੈਫੀਨੇਟਲੀ ਜਿਹੜੀ ਮਾਰਕੀਟ ਹੈਗੀ ਆ ਜੇ ਜ਼ਿਆਦਾ ਦੇਰ ਤੱਕ ਇੱਦਾਂ ਰਹਿੰਦੀ ਆ ਤੇ ਕੰਟਰੈਕਟ ਰੇਟ ਦੇ ਉੱਤੇ ਵੀ ਜਿਹੜਾ ਆ ਉਹ ਫਰਕ ਪਏਗਾ ਕਿਉਂਕਿ ਜਿਹੜੀਆਂ ਕੰਪਨੀਜ਼ ਹੈਗੀਆਂ ਉਹ ਕੰਟਰੈਕਟ ਰੇਟਸ ਦੇ ਉੱਤੇ ਜਿਹੜੀਆਂ ਕੰਪਨੀਜ਼ ਹੈਗੀਆਂ ਉਹ ਕਾਫੀ ਦੇਰ ਤੱਕ ਹੋਲਡ ਨਹੀਂ ਕਰ ਪਾਉਣਗੀਆਂ ਕਿਉਂਕਿ ਜਿਹੜਾ ਸ਼ਿਪਰ ਹੈਗਾ ਅਗੇਨ ਸ਼ਿਪਰ ਨੇ ਮਾਰਕੀਟ ਦੇਖਣੀ ਹੈਗੀ ਆ। ਜੇ ਸਪਾਟ ਰੇਟ ਦੇ ਵਿੱਚ ਹੁਣ ਜੇ ਕਿਤੇ ਕੰਟਰੈਕਟ ਰੇਟ ਉਹ ਦੇ ਰਹੇ ਹੈਗੇ ਆ $8-9,000 ਦਾ ਰੇਟ ਆ ਤੇ ਜੇ ਬਾਹਰ ਤੁਹਾਡਾ ਰੇਟ ਜਿਹੜਾ ਆ ਉਹ 7,000 ਦਾ ਹੈ, 6,000 ਦਾ, 6,500 ਦਾ ਡੈਫੀਨੇਟਲੀ ਸ਼ਿਪਰ ਜਿਹੜਾ ਹੈਗਾ ਉਹ ਚਕੰਨਾ ਹੋ ਜਾਂਦਾ ਆ। ਔਰ ਉਹ ਕਈ ਵਾਰੀ ਇਹ ਕਰਦੇ ਵੀ ਆ ਜਿਹੜੇ ਸ਼ਿਪਰ ਹੈਗੇ ਆ ਕਿ ਉਹ ਜਿਹੜੇ ਕੰਟਰੈਕਟਡ ਫਰੇਟ ਵੀ ਹੈਗਾ ਆ ਉਹ ਇਸ ਚੀਜ਼ ਦਾ ਬਹਾਨਾ ਲਾ ਕੇ ਕਿ ਫਰੇਟ ਘੱਟ ਹੈਗਾ ਉਹ ਬਾਹਰ ਸਪਾਟ ਰੇਟ ਦੇ ਉੱਤੇ ਉਹ ਜਿਹੜਾ ਫਰੇਟ ਹੈਗਾ ਉਹ ਪਾਉਣਾ ਸ਼ੁਰੂ ਕਰ ਦਿੰਦੇ ਆ। ਪਰ ਇਸ ਵੇਲੇ ਜਿਹੜੀ ਸਥਿਤੀ ਹੈਗੀ ਆ ਕੰਟਰੈਕਟ ਰੇਟ ਦੀ ਸਟਿਲ ਸਟੇਬਲ ਹੈਗੀ ਆ। ਮੈਂ ਨਹੀਂ ਕਹੂੰਗਾ ਕਿ ਉਹਦੇ ਵਿੱਚ ਕੋਈ ਇਸ਼ੂ ਐਡਾ ਵੱਡਾ ਹੈਗਾ, ਪਰ ਡੈਫੀਨੇਟਲੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਿਚੁਏਸ਼ਨ ਖੜੀ ਹੋ ਸਕਦੀ ਹੈ ਜਦੋਂ ਰੀਬਿਡਿੰਗ ਹੁੰਦੀ ਆ ਜਾਂ ਬਿਡਿੰਗ ਦਾ ਟਾਈਮ ਕਢਾ ਦਿੱਤਾ ਜਾਂਦਾ ਆ। ਸੋ ਇਸ ਕਰਕੇ ਉਹ ਜਿਹੜੀ ਹੈ ਕਈ ਪਹਿਲਾਂ ਹੁੰਦੇ ਸੀਗੇ ਜਿਹੜੇ ਸਾਲਾਨਾ ਜਿਹੜੇ ਤੁਹਾਡੇ ਕੰਟਰੈਕਟ ਚੱਲਦੇ ਰਹਿੰਦੇ ਸੀਗੇ ਲੇਕਿਨ ਹੁਣ ਸਮਾਂ ਘਟਾਇਆ ਜਾ ਰਿਹਾ ਉਹਨਾਂ ਦਾ।